ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸੱਜਣੋ ਤੇ ਮਿੱਤਰੋ, ਅਸਗਰ ਪੰਵਾਰ ਸਾਰਿਆਂ ਨੂੰ ਆਪਣੇ ਚੈਨਲ ਤੇ ਵੈਲਕਮ ਆਖਦਾ ਹੈ। ਪੰਜਾਬ ਦੇ ਖੂਬਸੂਰਤ ਖੇਤਾਂ ਦੇ ਦਰਮਿਆਨ ਦੇ ਵਿੱਚੋਂ ਲੰਘਦੇ ਹੋਇਆਂ ਤੁਹਾਨੂੰ ਅੱਜ ਲੈ ਕੇ ਜਾ ਰਹੇ ਸਾਈਵਾਲ, ਜਿੱਥੇ ਬਹੁਤ ਵੱਡੀ ਅਸੀਂ ਸ਼ਾਪਿੰਗ ਕਰਨੀ ਹੈ। ਸੋਚ ਰਹੇ ਸੀ ਕਿ ਅੰਗਰੇਜ਼ਾਂ ਦਾ ਟੁੱਕਿਆ ਹੋਇਆ ਸੇਬ ਅਸੀਂ ਵੀ ਅੱਜ ਲੈ ਕੇ ਵੇਖ ਲਈਏ। ਸੂਬਾ ਪੰਜਾਬ ਦੇ ਖੂਬਸੂਰਤ ਸ਼ਹਿਰਾਂ ਦੇ ਵਿੱਚੋਂ ਇੱਕ ਖੂਬਸੂਰਤ ਸ਼ਹਿਰ ਆਰਿਫ ਵਾਲਾ, ਸੋਹਣਾ ਤੇ ਮਨਮੋਹਣਾ ਸ਼ਹਿਰ ਆਰਿਫ ਵਾਲਾ, ਜਿੰਦੇ ਵਿੱਚੋਂ ਅਸੀਂ ਗੁਜ਼ਰ ਕੇ ਜਾਣਾ ਸੀ ਸਾਈਵਾਲ। ਇੱਥੇ ਟ੍ਰੈਫਿਕ ਬਹੁਤ ਜ਼ਿਆਦਾ ਸੀ, ਟ੍ਰੈਫਿਕ ਦੇ ਵਿੱਚ ਫਸੇ ਰਹੇ। ਮੇਰੇ ਵੀਰੇ ਜਾਣਦੇ ਹੋਣਗੇ ਕਿ ਆਰਿਫ ਵਾਲਾ ਤੋਂ ਸਾਈਵਾਲ ਦਾ ਫਾਸਲਾ ਜਿਹੜਾ 1 ਘੰਟੇ ਦਾ ਹੈ, ਕਿਉਂਕਿ ਇਹ 50 ਕਿਲੋਮੀਟਰ ਤਕਰੀਬਨ ਸਫ਼ਰ ਬਣਦਾ ਹੈ। ਜਦੋਂ ਮਨਚਾਹੀ ਚੀਜ਼ ਲੈਣੀ ਹੋਵੇ ਤੇ 50 ਕਿਲੋਮੀਟਰ ਦਾ ਸਫ਼ਰ ਵੀ ਸਾਨੂੰ 500 ਕਿਲੋਮੀਟਰ ਲੱਗਦਾ ਹੈ। ਲੇਕਿਨ ਸਬਰ ਜਿਹੜਾ ਹੈ ਉਹ ਬਾਰ-ਬਾਰ ਇਨਸਾਨ ਦਾ ਇਮਤਿਹਾਨ ਲੈਂਦਾ ਹੈ। ਅੱਜ ਸਾਡੇ ਨਾਲ ਵੀ ਇਹੋ ਜੀ ਕੈਫੀਅਤ ਹੋ ਰਹੀ ਸੀ। ਸੱਜਣੋ ਤੇ ਮਿੱਤਰੋ, ਅਸੀਂ ਅੱਜ ਲੈਣ ਜਾ ਰਹੇ ਸੀ ਆਈਫੋਨ। ਮੇਰੇ ਨਾਲ ਅਬੂ ਬਕਰ ਬੇਟਾ ਵੀ ਸੀ ਤੇ ਨਈਮ ਬੇਟਾ ਵੀ ਸੀ। ਬੇਕਰਾਰੀ ਇੰਨੀ ਵੱਧ ਰਹੀ ਸੀ ਕਿ ਸਾਈਵਾਲ ਦਾ ਸਫ਼ਰ ਕੱਟਣ ਦਾ ਨਾਂ ਨਹੀਂ ਲੈ ਰਿਹਾ ਸੀ। ਬਾਰ-ਬਾਰ ਇਹੋ ਹੀ ਗੱਲ ਜ਼ਿਹਨ ਦੇ ਵਿੱਚ ਆ ਰਹੀ ਸੀ ਕਿ ਕਦੋਂ ਟੁੱਕਿਆ ਹੋਇਆ ਸੇਬ ਵਾਲਾ ਮੋਬਾਈਲ ਸਾਡੇ ਹੱਥ 'ਚ ਹੋਏਗਾ, ਕਦੋਂ ਅਸੀਂ ਉਸ ਤੇ ਵੀਡੀਓ ਬਣਾਵਾਂਗੇ ਤੇ ਆਪਣੇ ਚੈਨਲ ਤੇ ਅਪਲੋਡ ਕਰਾਂਗੇ। ਲੋ ਜੀ ਸੱਜਣੋ ਤੇ ਮਿੱਤਰੋ, ਬਿਲ ਆਖਰ ਅਸੀਂ ਸਾਈਵਾਲ ਦੀ ਸਭ ਤੋਂ ਵੱਡੀ ਮੋਬਾਈਲ ਮਾਰਕੀਟ ਦੇ ਵਿੱਚ ਪਹੁੰਚ ਗਏ ਹਾਂ। ਮੋਬਾਈਲ ਦੇ ਰੇਟ ਪੁੱਛਦਿਆਂ ਪਛਾਣਦਿਆਂ ਬਿੱਲ ਆਖਿਰ ਅਸੀਂ ਦੁਬਈ ਮੋਬਾਈਲ ਤੇ ਪਹੁੰਚ ਗਏ। ਜਿਹੜੀ ਦੁਕਾਨ ਤੇ ਵੀ ਅਸੀਂ ਗਏ ਤੇ ਆਪਣੀ ਮੋਬਾਈਲ ਦੀ ਡਿਮਾਂਡ ਦੱਸੀ ਤੇ ਉਹਨਾਂ ਨੇ ਦੁਬਈ ਮੋਬਾਈਲ ਦਾ ਹੀ ਨਾਂ ਲਿਆ। ਅਸੀਂ ਇੰਨੀ ਵਸੀ ਵੈਰਾਈਟੀ ਵੇਖ ਕੇ ਬਿਲਕੁਲ ਹੈਰਾਨ ਹੋ ਗਏ ਕਿ ਵਾਕਈ ਜੋ ਵੀ ਲੋਕ ਨਾਮ ਲੈ ਰਹੇ ਸਨ ਦੁਬਈ ਮੋਬਾਈਲ ਵਾਲਿਆਂ ਦਾ, ਉਹ ਬਿਲਕੁਲ ਸਹੀ ਨਾਮ ਲੈ ਰਹੇ ਸਨ। ਆਸਫ ਬਾਈ ਨੇ ਸਾਨੂੰ ਚਾਹ ਵੀ ਪਿਲਾਈ ਤੇ ਮੋਬਾਈਲ ਵੀ ਵਿਖਾਏ। ਸੱਜਣੋ ਤੇ ਮਿੱਤਰੋ, ਅਹਿਮਦ ਫਰਾਜ਼ ਦਾ ਇਹ ਸ਼ੇਰ ਤੁਸੀਂ ਵੀ ਸੁਣਿਆ ਹੋਵੇਗਾ ਕਿ ਚੌਧਰੀ ਉਹ ਨਹੀਂ ਜਿਹਦੇ ਹੱਥ 'ਚ ਆਈਫੋਨ ਹੈ, ਫਰਾਜ਼ ਚੌਧਰੀ ਉਹ ਹੈ ਜਿਹਦੇ ਹੱਥ 'ਚ ਪੀਟੀ ਅਪਰੂਵਡ ਆਈਫੋਨ ਹੈ। ਸੱਜਣੋ ਤੇ ਮਿੱਤਰੋ, ਬਿਲ ਆਖਰ ਸਾਨੂੰ ਵੀ ਇੱਕ ਐਪਲ ਫੋਨ ਪਸੰਦ ਆ ਗਿਆ। ਅਨਬਾਕਸਿੰਗ ਸੈਰੇਮਨੀ ਦਾ ਇੱਕ ਛੋਟਾ ਜਿਹਾ ਕਲਿੱਪ ਬਣਾਇਆ ਤੇ ਦਿਲੀ ਤੌਰ ਤੇ ਸਕੂਨ ਮਹਿਸੂਸ ਹੋਇਆ। ਖੁਸ਼ੀ ਦੇ ਨਾਲ ਮੇਰੇ ਹੱਥ ਕੰਬ ਰਹੇ ਸਨ ਤੇ ਮੇਰੇ ਕੋਲ ਡੱਬੇ ਦੇ ਵਿੱਚੋਂ ਮੋਬਾਈਲ ਵੀ ਨਹੀਂ ਕੱਢਿਆ ਜਾ ਰਿਹਾ ਸੀ। ਤਿੰਨਾਂ ਕੈਮਰਿਆਂ ਵਾਲਾ ਇਹ ਮੋਬਾਈਲ ਮੈਨੂੰ ਬਹੁਤ ਜ਼ਿਆਦਾ ਪਸੰਦ ਆਇਆ। ਸੱਜਣੋ ਤੇ ਮਿੱਤਰੋ, ਤੁਸੀਂ ਕਮੈਂਟ 'ਚ ਲਾਜ਼ਮੀ ਦੱਸਣਾ ਤੁਹਾਨੂੰ ਵੀ ਪਸੰਦ ਆਇਆ ਕਿ ਨਹੀਂ। ਸੱਜਣੋ ਤੇ ਮਿੱਤਰੋ, ਰਾਤ ਵੀ ਹੋ ਰਹੀ ਸੀ ਤੇ ਭੁੱਖ ਵੀ ਸਤਾ ਰਹੀ ਸੀ। ਫਿਰ ਅਸੀਂ ਦੀ ਬਰੋਸ ਤੇ ਆ ਗਏ। 1 ਕਿਲੋ ਬੱਕਰੇ ਦੀ ਕੜਾਈ ਦਾ ਆਰਡਰ ਦਿੱਤਾ ਤੇ ਹੱਥ ਮੂੰਹ ਧੋਣ ਵਾਸਤੇ ਵਾਸ਼ਰੂਮਾਂ ਨੂੰ ਚਲੇ ਗਏ। ਅਗਰ ਤੁਸੀਂ ਵੀ ਅੱਛਾ ਤੇ ਮੁਨਾਸਬ ਤੇ ਸਾਫ਼ ਸੁਥਰੀ ਜਗ੍ਹਾ ਤੇ ਖਾਣਾ ਹੋਵੇ ਤੇ ਦੀ ਬਰੋਸ ਬਿਹਤਰੀਨ ਆਪਸ਼ਨ ਹੈ। ਪਾਕਪਤਨ ਚੌਕ ਸਾਈਵਾਲ ਦੇ ਵਿੱਚ ਬਹੁਤ ਹੀ ਜ਼ਬਰਦਸਤ ਇਹ ਰੈਸਟੋਰੈਂਟ ਹੈ। ਲਹਿੰਦੇ ਪੰਜਾਬ ਦੇ ਸੱਜਣੋ ਤੇ ਮਿੱਤਰੋ, ਖਾਣਾ ਆਉਣ ਤੋਂ ਪਹਿਲੇ ਸਲਾਦ ਦੀਆਂ ਛੰਡਾਂ ਕੱਢੀਆਂ। ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਿਆ, ਜਲਦੀ ਹੀ ਖਾਣਾ ਵੀ ਆ ਗਿਆ। ਬਿਸਮਿਲ੍ਲਾ ਪੜ੍ਹ ਕੇ ਖਾਣਾ ਖਾਧਾ ਤੇ ਅੱਲਾਹ ਪਾਕ ਦਾ ਸ਼ੁਕਰ ਅਦਾ ਕੀਤਾ, ਜਿਨੇ ਹਜ਼ਾਰਾਂ ਨਿਮਤਾਂ ਸਾਡੇ ਵਾਸਤੇ ਬਣਾਈਆਂ ਨੇ। ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸੱਜਣੋ ਤੇ ਮਿੱਤਰੋ, ਵੀਡੀਓ ਦੇ ਆਖਰ ਦੇ ਵਿੱਚ ਮੈਂ ਸਾਰਿਆਂ ਅੱਗੇ ਰਿਕਵੈਸਟ ਕਰਾਂਗਾ, ਜਿਨ੍ਹਾਂ ਨੇ ਮੇਰਾ ਚੈਨਲ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਵੋ ਤੇ ਲਾਈਕ ਕਰ ਦੇਵੋ ਤੇ ਨਾਲ ਲੱਗੇ ਹੋਏ ਘੰਟੀ ਦੇ ਬਟਨ ਨੂੰ ਵੀ ਪ੍ਰੈਸ ਕਰ ਦੇਵੋ।